ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸੋ। ਸਿੱਖ ਇਤਿਹਾਸ ਦੇ ਹਵਾਲੇ ਨਾਲ 1716 ਦੇ ਵਿੱਚ ਅਸੀਂ ਦੇਖਦੇ ਹਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ 700 ਤੋਂ ਜ਼ਿਆਦਾ ਸਿੱਖ ਜਿਹੜੇ ਕਿ ਹੱਡੀਆਂ ਦੀ ਮੁੱਠ ਬਣੇ 9 ਮਹੀਨੇ ਦੇ ਘੇਰੇ ਤੋਂ ਬਾਅਦ ਗੁਰਦਾਸ ਨਗਰ ਦੀ ਗੜੀ ਚੋਂ ਲੜਾਈ ਘੇਰੇ ਤੋਂ ਬਾਅਦ ਗ੍ਰਿਫਤਾਰ ਕਰਕੇ ਦਿੱਲੀ ਲਿਜਾਏ ਗਏ। ਹਾਂਜੀ, ਉਹਨਾਂ ਦੀ ਐਗਜ਼ੀਕਿਊਸ਼ਨ ਸ਼ੁਰੂ ਹੋਈ। 100 ਸਿੱਖਾਂ ਨੂੰ ਰੋਜ਼ ਲਿਆਂਦਾ ਜਾਂਦਾ ਜੀ, ਚੌਂਕ ਦੇ ਵਿੱਚ ਬਿਠਾਇਆ ਜਾਂਦਾ ਔਰ ਇਹ ਉਸ ਜ਼ਮਾਨੇ ਦੀ ਵਿਟਨੈਸ ਹੈ ਜਿਹਨੂੰ ਕਿ ਯੂਰਪੀਅਨਸ ਨੇ ਵੀ, ਯੂਰਪ ਦੇ ਇਤਿਹਾਸਕਾਰਾਂ ਨੇ ਵੀ, ਉਹਨਾਂ ਦੇ ਉੱਥੇ ਨੁਮਾਇੰਦੇ ਵੀ ਸਨ, ਉਹਨਾਂ ਨੇ ਨੋਟ ਕੀਤੇ। ਹਾਂਜੀ, ਔਰ ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਫਤਵਾ ਦਿੱਤਾ ਜਾਂਦਾ ਸੀ ਸ਼ਰਅ ਦੇ ਥੱਲੇ, ਉਹ ਤਾਂ ਇਹੀ ਸੀ ਕਿ ਬਾਗੀ ਨੇ ਤੇ ਬਾਗੀ ਦੇ ਲਈ ਸਜ਼ਾਏ ਮੌਤ ਹੁੰਦੀ ਹੈ। ਪੋਲੀਟੀਕਲ ਜੁਰਮ ਸੀ, ਰਿਲੀਜੀਅਸ ਨਹੀਂ। ਲੇਕਿਨ ਜਿਹੜਾ ਪੋਲੀਟੀਕਲ ਜੁਰਮ ਦੇ ਵਿੱਚ ਸਜ਼ਾਏ ਮੌਤ ਵੀ ਦਿੱਤੀ ਹੈ, ਉਹਦੇ ਥੱਲੇ ਇੱਕ ਕ੍ਰਾਈਟੇਰੀਆ ਹੁੰਦਾ ਹੈ ਕਿ ਜੇ ਉਹ ਆਪਣਾ ਧਰਮ ਛੱਡ ਦੇ, ਇਸਲਾਮ ਕਬੂਲ ਕਰ ਲੇ, ਤੇ ਉਸ ਦਾ ਉਹ ਫਤਵਾ ਜਿਹੜਾ ਹੈ ਉਹਦੇ ਚੋਂ ਮਾਫੀ ਹੋ ਜਾਂਦੀ ਜੀ। ਔਰ ਇਹ ਸਾਡੇ ਲਈ ਫਖਰ ਦੀ ਗੱਲ ਹੈ ਕਿ ਔਰ ਉਸ ਪੀਰੀਅਡ ਦੇ ਹਰ ਇੱਕ ਇਤਿਹਾਸਕਾਰ ਨੇ ਲਿਖਿਆ ਕਿ ਰੋਜ਼ 100 ਸਿੱਖ ਲਿਆਂਦੇ ਜਾਂਦੇ। ਇਹੀ ਉਹਨਾਂ ਦੇ ਸਾਹਮਣੇ ਕ੍ਰਾਈਟੇਰੀਆ ਹੁੰਦਾ ਕਿ ਇਸਲਾਮ ਜਾਂ ਮੌਤ। ਔਰ ਉਹਨਾਂ ਚੋਂ ਇੱਕ ਵੀ ਐਸਾ ਨਹੀਂ ਸੀ ਜਿਸ ਨੇ ਆਪਣਾ ਧਰਮ ਛੱਡਿਆ ਹੋਏ। ਸੋ ਬੰਦਾ ਸਿੰਘ ਬਹਾਦਰ ਨੂੰ ਅਖੀਰ ਦੇ ਵਿੱਚ ਸ਼ਹੀਦ ਕੀਤਾ। ਉਹਦਾ ਬੱਚਾ 3-4 ਸਾਲ ਦਾ ਅਜੈ ਸਿੰਘ, ਉਹਨੂੰ ਮਾਰਿਆ, ਉਹਦਾ ਦਿਲ ਉਹਦੇ ਮੂੰਹ 'ਚ ਤੁੰਨਿਆ ਔਰ ਅੱਖਾਂ ਕੱਢੀਆਂ, ਮਾਸ ਨੋਚਿਆ। ਔਰ ਇੱਕ ਘਟਨਾ ਜਿਹੜੀ ਹਿਸਟੋਰੀਅਨਸ ਨੇ ਦਿੱਤੀ ਹੈ ਕਿ ਇੱਕ ਸਿੱਖ ਯੰਗ ਮੈਨ ਜਿਹਦਾ ਅਜੇ ਤਾਜ਼ਾ ਹੀ ਵਿਆਹ ਹੋਇਆ ਸੀ, ਘਰ ਆਇਆ ਹੀ ਸੀ ਜਾਂ ਉਸੇ ਸ਼ਾਮ ਜਾਂ ਇੱਕ ਅੱਧਾ ਦਿਨ ਪਹਿਲਾਂ, ਉਹਨੂੰ ਵੀ, ਕਿਉਂਕਿ ਜਦੋਂ ਫੌਜ ਲੰਘੀ ਇਲਾਕਿਆਂ 'ਚ ਉਹਨਾਂ ਨੂੰ ਲੱਗਾ ਕਿ ਵੀ ਇਹ ਗਿਣਤੀ ਥੋੜੀ ਨਾ ਹੋਏ, ਤਾਂ ਉਹਨੂੰ ਵੀ ਉਹ ਫੜ ਕੇ ਲੈ ਗਏ। ਇਹ ਦੱਸਣ ਲਈ ਕਿ ਜੀ ਗੁਰਦਾਸ ਨਗਰ ਦੀ ਗੜੀ 'ਚੋਂ ਫੜਿਆ। ਤੇ ਉਹਦੀ ਮਾਂ ਜਿਹੜੀ ਹੈ ਉਹ ਚੀਕਾਂ ਮਾਰਦੀ ਦੌੜਦੀ ਕਿਸੇ ਤਰੀਕੇ ਨਾਲ ਉਹਨੂੰ ਨੂੰਹ ਨੂੰ ਲੈ ਕੇ ਪੇਸ਼ ਹੋ ਗਈ ਫਰੂਖਸਿਆਰ ਦੇ। ਉੱਥੋਂ ਉਹਨੇ ਪਰਵਾਨਾ ਲਿਆ। ਉਹਨੇ ਕਿਹਾ ਜੀ ਮੇਰਾ ਪੁੱਤ ਸਿੱਖ ਨਹੀਂ ਹੈਗਾ ਔਰ ਇਹ ਜਿਹੜਾ ਇਸ ਨੂੰ ਧੱਕੇ ਦੇ ਨਾਲ ਹੀ ਲਿਆਂਦਾ। ਔਰ ਐਸਾ ਲਿਖਿਆ ਹੈ ਕਿ ਵੀ ਜਦੋਂ ਉਹ ਲੈ ਕੇ ਪਰਵਾਨਾ ਪਹੁੰਚੀ ਤੇ ਉਹ ਮੌਕਾ ਸੀ ਜਦੋਂ ਕਿ ਉਸ ਦਾ ਪੁੱਤਰ ਹੀ ਸ਼ਹੀਦ ਹੋਣ ਵਾਲਾ ਸੀ। ਜਲਾਦ ਉਹਦੇ ਸਿਰ ਤੇ ਖੜਾ ਸੀ। ਉਹਨੇ ਜਾ ਕੇ ਜਿਹੜੇ ਵੀ ਸਿਪਾਹੀ ਕੋਟ ਦੇ ਸੀ ਉਹ ਦਿੱਤਾ। ਉਹਨੇ ਕਿਹਾ ਜੀ ਆ ਆਇਆ। ਤੇ ਉਹਨੇ ਪੁੱਤਰ ਨੇ ਦੇਖਿਆ ਮਾਂ ਵੱਲ, ਆਪਣੀ ਵਾਈਫ ਵੱਲ ਵੀ ਦੇਖਿਆ ਜਿਹਨੂੰ ਅਜੇ ਤਾਜ਼ਾ ਹੀ ਵਿਆਹ ਕੇ ਲਿਆਇਆ ਸੀ। ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਕਿਉਂ ਛੱਡ ਰਹੇ? ਉਹਨਾਂ ਨੇ ਕਿਹਾ ਜੀ ਤੇਰੀ ਮਾਂ ਨੇ ਕਿਹਾ ਕਿ ਵੀ ਤੂੰ ਸਿੱਖ ਨਹੀਂ ਹੈਗਾ ਇਸ ਲਈ। ਉਹਨੇ ਕਿਹਾ ਜੀ ਨਹੀਂ, ਇਹ ਝੂਠ ਬੋਲਦੀ ਹੈ, ਇਹ ਤਾਂ ਮੇਰੀ ਮਾਂ ਨਹੀਂ ਹੈਗੀ। ਤੁਸੀਂ ਮੁਕਤੀ ਦਾਤਾ, ਜਲਾਦ ਨੂੰ ਆਵਾਜ਼ ਮਾਰਨ ਲੱਗੇ ਵੀ ਮੁਕਤੀ ਦਾਤਾ ਕਹਿੰਦੇ ਸੀ ਕਿ ਵੀ ਮੈਨੂੰ ਆਪਣੇ ਭੇਜੋ ਆਪਣੇ ਭਰਾਵਾਂ ਦੇ ਕੋਲ। ਉਹਨੇ ਸ਼ਹੀਦੀ ਪਾਈ। ਸੋ ਇਹ ਅਕੀਦਾ ਹੈ, ਇਹ ਫੇਥ ਹੈ। ਜੇ ਅੱਜ ਅਸੀਂ ਡੋਲਦੇ ਹਾਂ ਜਾਂ ਨੈਤਿਕ ਗਿਰਾਵਟ ਦੀ ਗੱਲ ਹੋ ਰਹੀ ਹੈ ਦੂਜਿਆਂ ਦੀ, ਸਾਨੂੰ ਦੇਖਣਾ ਪਏਗਾ ਵੀ ਇੰਨਾ ਪੁਖਤਾ ਫੇਥ ਜਿਹਨੂੰ ਸਾਡੇ ਦੁਸ਼ਮਣਾਂ ਨੇ ਵੀ, ਜਿਹੜੇ ਹਕੂਮਤਾਂ ਦੇ ਵਿੱਚ ਸਨ, ਉਹਨਾਂ ਨੇ ਵੀ ਐਡਮਾਇਰ ਕੀਤਾ ਕਿ ਭਾਈ ਸਿੱਖ ਜਾਨ ਦੇ ਦਿੰਦਾ, ਆਪਣਾ ਫੇਥ ਨਹੀਂ ਛੱਡਦਾ। ਅੱਜ ਕੀ ਕਾਰਨ ਹੈ ਕਿ ਅਸੀਂ ਇੰਨੀ ਸਸਤੀ ਜਿਹੜਾ ਉਹ ਬਣਾਇਆ ਹੋਇਆ ਹੈ ਸਿੱਖੀ ਨੂੰ। 1892 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦਾ ਨੀਂਹ ਪੱਥਰ ਗਵਰਨਰ JB ਲਾਇਲ ਨੇ ਰੱਖਿਆ ਔਰ ਇਹ ਸਿੰਘ ਸਭਾ ਲਹਿਰ ਦੀ ਬਹੁਤ ਵੱਡੀ ਦੇਣ ਸੀ ਕਿ ਉਹਨਾਂ ਨੇ ਕਿਵੇਂ ਸਿੱਖੀ ਨੂੰ ਬਚਾ ਕੇ ਆਰੀਆ ਸਮਾਜੀਆਂ ਤੋਂ, ਈਸਾਈ ਮਿਸ਼ਨਰੀਆਂ ਤੋਂ, ਖਾਲਸਾ ਸਕੂਲਾਂ ਦੇ ਰਾਹੀਂ ਫਿਰ ਖਾਲਸਾ ਕਾਲਜ 1892 'ਚ ਇਹ ਇੱਕ ਸਾਡੀ ਮਜ਼ਬੂਤ ਨੀਂਹ ਬਣਿਆ ਜਿੱਥੋਂ ਬੜੇ ਡਿਸਟਿੰਗੁਇਸ਼ਡ ਸਪੋਰਟਸਮੈਨ ਔਰ ਐਕੈਡਮੀਸ਼ੀਅਨ ਨਿਕਲੇ। 1993 ਦੇ ਵਿੱਚ ਅੱਜ ਦੇ ਦਿਨ ਸਾਡੀ ਲਹਿਰ ਦਾ ਇੱਕ ਯੋਧਾ ਰਮਿੰਦਰ ਸਿੰਘ ਟੈਣੀ ਔਰ ਉਹਦੀ ਸਿੰਘਣੀ ਜਿਹੜੀ ਕਿ ਬਹਾਦਰ ਸਿੰਘਣੀ ਸੀ, ਉਹ ਬੱਸ ਸਫ਼ਰ ਕਰ ਰਹੇ ਸੀ ਔਰ ਉਹਨਾਂ ਨੂੰ ਪੁਲਿਸ ਨੇ ਘੇਰ ਕੇ ਫੜਿਆ। ਉਹ ਜੂਝ ਕੇ ਉਹਨਾਂ ਨੇ ਸ਼ਹੀਦੀ ਪਾਈ। ਸੋ ਬਹੁਤ ਸਾਰੇ ਕਪਲ ਨੇ ਜਿਹਦੇ 'ਚ ਹਸਬੈਂਡ ਵਾਈਫ ਦੋਨੋਂ ਹੀ ਲੜਦੇ ਆ ਸ਼ਹੀਦ ਹੋਏ ਨੇ ਔਰ ਰਮਿੰਦਰ ਸਿੰਘ ਟੈਣੀ ਜਿਹੜੇ ਜਲੰਧਰ ਨਾਲ ਸੰਬੰਧਿਤ ਸਨ, ਇਹ ਇੱਕ ਬੜਾ ਯੂਨੀਕ ਕਰੈਕਟਰ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1558 ਦੇ ਵਿੱਚ ਪਹਿਲੀ ਵਾਰ ਯੂਰਪ ਦੇ ਵਿੱਚ ਫ੍ਰਾਂਸਿਸਕੋ ਫਰਨੈਂਡਿਜ਼ ਨੇ ਤੰਬਾਕੂ ਜਿਹੜਾ ਹੈ ਉਹ ਇੰਟਰੋਡਿਊਸ ਕਰਵਾਇਆ। ਸੋ ਤੰਬਾਕੂ 1558 ਦੇ ਵਿੱਚ ਪਹੁੰਚਦਾ ਹੈ ਯੂਰਪ ਦੇ ਵਿੱਚ ਔਰ ਇਸੇ ਸਦੀ ਦੇ ਐਂਡ 'ਚ ਫਿਰ ਜਹਾਂਗੀਰ ਬਾਦਸ਼ਾਹ ਤੱਕ ਪਹੁੰਚ ਜਾਂਦੇ ਨੇ ਕਿਉਂਕਿ ਉਹਦੇ ਵੀ ਆਏ ਯੂਰਪੀਅਨ ਇੰਗਲਿਸ਼ ਮੈਨ। ਫਿਰ ਹਿੰਦੁਸਤਾਨ 'ਚ ਪਹੁੰਚਦਾ ਤੰਬਾਕੂ। 1743 ਦੇ ਵਿੱਚ ਪਹਿਲਾ ਰਿਲੀਜੀਅਸ ਜਿਹੜਾ ਰਸਾਲਾ ਹੈ ਉਹ ਕ੍ਰਿਸਚੀਅਨ ਹਿਸਟਰੀ ਦਾ ਬੋਸਟਨ ਦੇ ਵਿੱਚ ਛਪਣਾ ਸ਼ੁਰੂ ਹੋਇਆ। 1931 ਦੇ ਵਿੱਚ ਵਾਇਸਰਾਏ ਲਾਰਡ ਇਰਵਿਨ ਔਰ ਗਾਂਧੀ
ਦੇ ਵਿਚਾਲੇ ਗਾਂਧੀ ਨੇ ਵਰਤ ਰੱਖਿਆ ਸੀ, ਮੰਗਾਂ ਸੀ, ਜੀ ਇਹਨਾਂ ਦਾ ਪੈਕਟ ਹੋਇਆ ਜਿਹਨੂੰ ਗਾਂਧੀ ਇਰਵਨ ਪੈਕਟ ਕਹਿੰਦੇ ਨੇ। ਇਹਦੀ ਅਹਿਮੀਅਤ ਇਹ ਹੈ ਕਿ ਉਦੋਂ ਭਗਤ ਸਿੰਘ ਦੀ ਐਗਜ਼ੀਕਿਊਸ਼ਨ ਅਜੇ ਹੋਈ ਨਹੀਂ ਸੀ ਔਰ ਲੋਕਾਂ ਦੇ ਵਿੱਚ ਮੰਗ ਸੀ ਕਿ ਵੀ ਗਾਂਧੀ ਨੇ ਮਿਲਣਾ ਹੈ ਇਰਵਨ ਨੂੰ, ਇਹ ਸ਼ਰਤ ਰੱਖੇ ਵੀ ਭਗਤ ਸਿੰਘ ਨੂੰ ਫਾਂਸੀ ਨਾ ਦਿੱਤੀ ਜਾਏ। ਔਰ ਇਹ ਬਿਲਕੁਲ ਸ਼ੋਰ ਹੈ ਕਿ ਵੀ ਇਹਨਾਂ ਦੇ ਕਹਿਣ ਦੀ ਦੇਰ ਸੀ ਕਿ ਵੀ ਨਾ ਦਿੱਤੀ ਜਾਏ, ਅੰਗਰੇਜ਼ ਕੋਈ ਬਹਾਨਾ ਲੱਭ ਰਹੇ ਸੀ। ਹਾਂਜੀ, ਉਹਨਾਂ ਨੂੰ ਪਤਾ ਸੀ ਵੀ ਭਗਤ ਸਿੰਘ ਪਪੂਲਰ ਹੋ ਚੁੱਕਾ ਹੈ ਔਰ ਉਹਨੂੰ ਫਾਂਸੀ ਦੇਣਾ ਬਹੁਤ ਮਹਿੰਗਾ ਪਏਗਾ, ਲੇਕਿਨ ਗਾਂਧੀ ਨੇ ਭਗਤ ਸਿੰਘ ਦੀ ਮੁਆਫੀ ਦਾ ਜਾਂ ਫਾਂਸੀ ਨਾ ਦੇਣ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ। ਪੈਕਟ ਕਰ ਲਿਆ, ਆਪਣੀਆਂ ਮੰਗਾਂ ਮਨਵਾ ਲਈਆਂ ਔਰ ਭਗਤ ਔਰ ਸ਼ਾਇਦ ਫਿਰ ਉਹਨੂੰ ਇਹ ਸੀ ਕਿ ਸ਼ਾਇਦ ਜੇ ਜਿਉਂਦਾ ਰਿਹਾ ਤਾਂ ਇਹਦੇ ਨਾਲੋਂ ਜ਼ਿਆਦਾ ਪਪੂਲਰ ਹੋ ਜਾਏ ਔਰ ਉਹਨੂੰ ਹੈਂਗ ਹੋ ਲੈਣ ਦਿੱਤਾ। 1933 ਦੇ ਵਿੱਚ ਜਰਮਨ ਦੀ ਨਾਜ਼ੀ ਪਾਰਟੀ ਜਿਹੜੀ ਹੈ ਉਹ ਮੈਜੋਰਿਟੀ ਦੇ ਵਿੱਚ ਆਈ ਅੱਜ ਦੇ ਦਿਨ ਹੀ, ਔਰ ਫਿਰ ਉਹਨਾਂ ਨੇ ਕੀ ਕੀਤਾ ਉਹ ਸਾਹਮਣੇ ਹੀ ਹੈ, ਜੋ ਹੁਣ ਮੋਦੀ ਦਾ ਸਫ਼ਰ ਜਿਸ ਪਾਸੇ ਵੱਲ ਜਾ ਰਿਹਾ। ਹੁਣ ਅਸੀਂ ਇੱਥੇ ਅਮਰੀਕਾ 'ਚ ਬਹੁਤ ਵਾਰੀ ਸੁਣਦੇ ਹਾਂ ਮਦਰਸ ਡੇ, ਡੈਡਸ ਡੇ, ਫਲਾਣਾ ਡੇ। ਮੈਂ ਜਾਣ ਕੇ ਕੱਢੀ ਇਹ ਖਬਰ ਵੀ ਕਿ ਫਸਟ ਮਦਰ ਇਨ ਲਾਅ ਡੇ ਜਿਹੜਾ ਹੈ ਐਮਾਰੀਲਾ ਟੈਕਸਾਸ ਦੇ ਵਿੱਚ 1934 ਦੇ ਵਿੱਚ ਸੈਲੀਬ੍ਰੇਟ ਹੋਇਆ। ਹੁਣ ਪਤਾ ਨਹੀਂ ਹੁੰਦਾ ਹੈ ਕਿ ਨਹੀਂ, ਇਹ ਵੀ ਬੜਾ ਜ਼ਰੂਰੀ ਹੈ ਵੀ ਨੂੰਹਾਂ ਸੱਸਾਂ ਦਾ ਦਿਨ ਮਨਾਉਣ ਹੈ ਜੀ, ਔਰ ਜਿਹੜੇ ਜਵਾਈ ਨੇ ਉਹ ਆਪਣੀ ਮਦਰ ਇਨ ਲਾਅ ਦਾ ਦਿਨ ਮਨਾਉਣ। ਸੋ ਮਦਰ ਇਨ ਲਾਅ ਵੀ ਜ਼ਰੂਰੀ ਹੈ, ਉਹਨੇ ਮੁੰਡਾ ਜੰਮਿਆ, ਉਹਨੇ ਕੁੜੀ ਜੰਮੀ, ਉਹ ਵਿਚਾਰੀਆਂ ਬਦਨਾਮ ਹੀ ਰਹਿੰਦੀਆਂ ਹਮੇਸ਼ਾ। ਸੋ ਅਮਰੀਕਾ ਦੇ ਵਿੱਚ ਮਦਰ ਇਨ ਲਾਅ ਡੇ ਵੀ ਜਿਹੜਾ ਉਹ ਸੈਲੀਬ੍ਰੇਟ ਹੋਇਆ। 1946 ਦੇ ਵਿੱਚ ਚਰਚਲ ਨੇ ਜਦੋਂ ਕਿ ਉਹ ਫੁਲਟਨ ਮਜ਼ੂਰੀ ਵਿਖੇ ਆਇਆ ਤੇ ਉਹਨੇ ਇੱਕ ਬੜੀ ਪਪੂਲਰ ਸਪੀਚ ਦਿੱਤੀ। ਦੋਨੋਂ ਜਰਮਨ ਅੱਡ-ਅੱਡ ਸੀ, ਵਿਚਕਾਰ ਕੰਧ ਸੀ, ਉਹਨੂੰ ਕਿਹਾ ਇਹਨੇ ਆਇਰਨ ਕਰਟਨ। ਔਰ ਅਸੀਂ ਕਈ ਵਾਰੀ ਸੋਚਦੇ ਹਾਂ ਵੀ ਅੱਜ ਤੱਕ ਉਹਨੂੰ ਚਰਚਲ ਨੂੰ ਕੋਟ ਕਰਦੇ ਹਾਂ ਆਇਰਨ ਕਰਟਨ। ਸਾਡੇ ਇਧਰਲੇ ਪੰਜਾਬ ਤੇ ਉਧਰਲੇ ਪੰਜਾਬ ਦੇ ਵਿਚਕਾਰ ਕਿੰਨਾ ਵੱਡਾ ਆਇਰਨ ਕਰਟਨ ਬਣਾਇਆ ਹੋਇਆ, ਤਾਰਾਂ ਲਾਈਆਂ ਹੋਈਆਂ ਨੇ, ਕਰੰਟ ਛੱਡਿਆ ਹੋਇਆ। ਕਦੇ ਕਿਸੇ ਨੇ ਇਹ ਗੱਲ ਨਹੀਂ ਕੀਤੀ ਵੀ ਇੱਥੇ ਤਾਂ ਤੁਸੀਂ ਕਿਹਾ ਵੀ ਕੰਧ ਤੋੜੋ, ਇਹ ਕਿਹਨੇ ਵਾਇਰ ਲਾਈ ਹੈ? ਇੰਡੀਆ ਨੇ ਲਾਈ ਹੈ। ਜੇ ਕੋਈ ਵੀ ਗੱਲ ਹੁੰਦੀ ਹੈ ਤੇ ਇਹ ਸਭ ਤੋਂ ਵੱਡੇ ਜਿਹੜੇ ਨੇ ਹੁਣ ਉਹ ਉਸ ਦੇ ਬਣੇ ਹੁੰਦੇ ਨੇ ਕਿ ਜੀ ਅਸੀਂ ਦੁਨੀਆ ਦੇ ਵਿੱਚ ਪੀਸ ਤੇ ਹਾਂ, ਲੇਕਿਨ ਇਹਨਾਂ ਨੇ ਬਾਰਬਡ ਵਾਇਰ ਲਾ ਕੇ ਜਿਹੜਾ ਉਹ ਸਾਰੇ ਪਾਰਟ ਨੂੰ ਇੱਕ ਆਇਰਨ ਕਰਟਨ ਬਣਾਇਆ। ਹਾਂਜੀ, 1913 ਦੇ ਵਿੱਚ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਹਿਊਗੋ ਸ਼ਾਵੇਜ਼, ਇਹ 58 ਸਾਲ ਦੀ ਉਮਰ 'ਚ ਕੈਂਸਰ ਦੇ ਨਾਲ ਮਰ ਗਿਆ। ਬਹੁਤ ਵੱਡਾ ਕ੍ਰਿਟਿਕ ਸੀ ਅਮਰੀਕਾ ਦਾ, ਹਰ ਥਾਂ ਤੇ ਜਲੂਸ ਕੱਢਦਾ ਸੀ ਅਮਰੀਕਾ ਦਾ, ਤੇ ਉਹਨਾਂ ਨੂੰ ਡਰ ਸੀ ਵੀ ਪਤਾ ਨਹੀਂ ਇਹ ਵੀ ਫਿਡਾਲ ਕਾਸਟਰੋ ਦੀ ਤਰ੍ਹਾਂ ਕਿੰਨਾ ਲੰਬਾ ਚਿਰ ਜੀਣਾ ਇਹਨੇ ਜੀ। ਪਰ ਇਹਨੇ ਸਾਊਥ ਅਮਰੀਕਾ 'ਚ ਰਹਿੰਦੇ ਆ ਅਮਰੀਕਾ ਨੂੰ ਸਭ ਤੋਂ ਪਾਵਰਫੁਲ ਤਰੀਕੇ ਨਾਲ ਇਹਨੇ ਚੈਲੰਜ ਕੀਤਾ ਜੀ। ਡਾਕਟਰ ਸਾਹਿਬ ਅੱਜ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਦੌਰੇ ਤੇ ਸੀਗੇ, ਉੱਥੇ ਉਹਨਾਂ ਤੇ ਹਮਲਾ ਵੀ ਹੋਇਆ ਤੇ ਉਹਨਾਂ ਨੂੰ ਫਿਰ ਪੁਲਿਸ ਨੇ ਅਰੈਸਟ ਵੀ ਕੀਤਾ ਕੁਝ ਦੇਰ ਲਈ, ਤੇ ਉਹਦੇ ਤੋਂ ਬਾਅਦ ਉਹਦੇ ਪ੍ਰੋਟੈਸਟ ਦੇ ਵਿੱਚ ਬੀਜੇਪੀ ਦੇ ਹੈੱਡਕੁਆਰਟਰਸ ਦਿੱਲੀ 'ਚ ਉਹਨਾਂ ਦੀ ਝੜਪ ਹੋਈ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵਰਕਰਸ ਦੀ। ਇਸ ਬਾਰੇ ਆਪ ਜੀ ਦੇ ਵਿਚਾਰ? ਦੇਖੋ, ਬੀਜੇਪੀ ਸਿੱਧੀ ਗੁੰਡਾਗਰਦੀ ਤੇ ਉਤਰੀ ਹੋਈ ਹੈ ਔਰ ਕਿਸੇ ਹੱਦ ਤੱਕ ਵੀ ਜਾਣਗੇ। ਇਹ ਕੁਝ ਕੈਂਡੀਡੇਟਸ ਦਾ ਨੁਕਸਾਨ ਵੀ ਹੋ ਸਕਦਾ ਹੈ ਔਰ ਕੇਜਰੀਵਾਲ ਇਸ ਵੇਲੇ ਕੋਈ ਸਧਾਰਨ ਫਿਗਰ ਨਹੀਂ ਹੈ, ਨਾ ਸਿਰਫ ਉਹ ਇੱਕ ਪੋਲੀਟੀਕਲ ਪਾਰਟੀ ਦਾ ਮੁਖੀ ਹੈ, ਦਿੱਲੀ ਦਾ ਚੀਫ ਮਿਨਿਸਟਰ ਹੈ ਜੀ। ਔਰ ਗੁਜਰਾਤ ਨੂੰ ਜਿਹੜਾ ਹੈ ਉਹ ਨਰਿੰਦਰ ਮੋਦੀ ਸਮਝਦਾ ਹੈ ਵੀ ਇਹ ਤਾਂ ਮੇਰੀ ਫਿਫਡਮ ਹੈ, ਮੇਰੀ ਜਾਗੀਰ ਹੈ। ਹਾਂਜੀ, ਹੁਣ ਕਿਉਂਕਿ ਕੇਜਰੀਵਾਲ ਇੱਕ ਕ੍ਰੈਡਿਟ ਉਹਨੂੰ ਜਾਂਦਾ ਹੈ ਵੀ ਉਹਨੇ ਦੋਨਾਂ ਨੂੰ ਹੀ, ਰਾਹੁਲ ਗਾਂਧੀ ਹੋਏ ਜਾਂ ਨਰਿੰਦਰ ਮੋਦੀ ਹੋਏ, ਉਹ ਖੁੱਲ ਕੇ ਉਹਨਾਂ ਦੇ ਬਾਰੇ ਗੱਲ ਕਰਦਾ ਔਰ ਉਹਨਾਂ ਦੇ ਖਿਲਾਫ ਜੋ ਵੀ ਹੈ ਉਹਨੇ ਜਿਵੇਂ ਕਿਹਾ ਵੀ ਇਹ ਕਿੰਨੇ ਸੌ ਕਰੋੜ ਰੈਲੀਆਂ ਤੇ ਲੱਗ ਰਿਹਾ ਹੈ, ਹੈਲੀਕਾਪਟਰਾਂ 'ਚ ਮੋਦੀ ਘੁੰਮ ਰਿਹਾ, ਦੱਸੇ ਸਹੀ ਪੈਸੇ ਕਿੱਥੋਂ ਆ ਰਹੇ? ਹੁਣ ਤਾਂ ਕਿਹਾ ਜਾਂਦਾ ਜੀ ਚਾਹ ਵਾਲਾ ਵੀ ਚਾਹ ਵੇਚਦਾ ਹੈ, ਵੀ ਚਾਹ ਵੇਚ ਕੇ ਤਾਂ ਇੰਨੇ ਪੈਸੇ ਨਹੀਂ ਬਣਦੇ ਵੀ ਹੈਲੀਕਾਪਟਰਾਂ 'ਚ ਤੁਸੀਂ ਘੁੰਮੋ ਤੇ ਕਈ ਸੌ ਕਰੋੜ ਦੀਆਂ ਰੈਲੀਆਂ ਕਰੋ, ਵੀ ਦੱਸੋ ਅੰਬਾਨੀ ਪੈਸੇ ਦਿੰਦਾ ਹੈ ਕਿ ਨਹੀਂ ਦਿੰਦਾ। ਹੁਣ ਇਹ ਵੀ ਬੜਾ ਕਰੇਜ ਚਾਹੀਦਾ ਇਸ ਗੱਲ ਲਈ ਵੀ ਤੁਸੀਂ ਉਹਦੀ ਹੋਮ ਸਟੇਟ 'ਚ ਜਾ ਕੇ ਉਹਨੂੰ, ਔਰ ਉਹਨੇ ਜਿਹਨੇ ਮੋਡੈਸਟ ਤਰੀਕੇ ਦੇ ਨਾਲ ਗਿਆ ਜੀ, ਉੱਥੇ ਪਹਿਲਾਂ ਤਾਂ ਪੁਲਿਸ ਨੇ ਉਹਨੂੰ ਫੜ ਕੇ ਜਿਹੜਾ ਉਹ ਲੈ ਗਏ ਕਿ ਜੀ, ਔਰ ਉਹਨਾਂ ਨੇ ਕਿਹਾ ਪੁਲਿਸ ਕਮਿਸ਼ਨਰ ਜਾਂ ਜੋ ਵੀ ਐਸਪੀ ਹੈ ਉੱਥੇ ਕਿ ਜੀ ਸਾਨੂੰ ਰਿਪੋਰਟ ਮਿਲੀ ਸੀ ਕਿ ਬੜੇ ਲਾਲਚ ਤਰੀਕੇ ਦੇ ਨਾਲ ਇੱਥੇ ਘੁੰਮ ਰਹੇ ਨੇ ਔਰ ਟ੍ਰੈਫਿਕ ਦੇ ਵਿੱਚ ਰੁਕਾਵਟ ਪਾ ਰਹੇ ਨੇ, ਅਸੀਂ ਥਾਣੇ ਲਿਆਂਦਾ, ਪਰ ਇੱਥੇ ਆ ਕੇ ਅਸੀਂ ਦੇਖਿਆ ਜੀ ਉਹਨਾਂ ਦੀਆਂ ਤਾਂ 2 ਹੀ ਗੱਡੀਆਂ ਨੇ, ਬਾਕੀ ਤਾਂ ਮੀਡੀਆ ਦੀਆਂ ਗੱਡੀਆਂ ਨੇ ਜੀ, ਕਿ ਵੀ ਨਹੀਂ ਤਾਂ ਸਾਨੂੰ ਖਬਰ ਮਿਲੀ ਸੀ ਕਿ ਵੀ 30-40 ਗੱਡੀਆਂ ਦਾ ਕਾਫਲਾ ਜਿਹੜਾ ਉਹ ਘੁੰਮ ਰਿਹਾ ਔਰ ਟ੍ਰੈਫਿਕ 'ਚ ਰੁਕਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਕਿਸ ਕਿਸਮ ਦਾ ਵੈਂਡੇਟ ਹੈ, ਕਿਸ ਕਿਸਮ ਦੀ ਬਦਲੇ ਦੀ ਭਾਵਨਾ। ਹੁਣ ਉਸ ਤੋਂ ਕੱਢ ਕੇ ਫਿਰ ਉਹਨਾਂ ਨੇ ਅੱਗੋਂ ਗ੍ਰੀਨ ਸਿਗਨਲ ਦਿੱਤਾ ਹੋਣਾ ਵੀ ਉਹਦੇ ਨਾਲ ਤਾਂ ਬੰਦਾ ਹੀ ਕੋਈ ਨਹੀਂ, ਹਾਂਜੀ, ਉਹ ਤਾਂ ਸਿਰਫ 2 ਗੱਡੀਆਂ ਜਿਹਨੇ ਕਰ ਦਿਓ। ਫਿਰ ਉਹ ਗੁੰਡਿਆਂ ਨੇ ਜਿਹੜਾ ਸ਼ੀਸ਼ੇ ਤੋੜੇ ਜਾਂ ਉਹਨਾਂ ਦਾ ਨੁਕਸਾਨ ਕੀਤਾ।
ਹੁਣ ਜ਼ਾਹਰ ਹੈ ਵੀ ਦਿੱਲੀ ਉਹਨਾਂ ਦਾ ਹੈੱਡਕੁਆਰਟਰ ਹੈ ਆਮ ਆਦਮੀ ਪਾਰਟੀ ਦਾ। ਉੱਥੇ ਉਹਨਾਂ ਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਇਹ ਸਾਡੇ ਲੀਡਰ ਨਾਲ ਸਲੂਕ ਕੀਤਾ ਹੈ ਤੇ ਉਹ ਬੀਜੇਪੀ ਦੇ ਹੈੱਡਕੁਆਰਟਰ 'ਚ ਗਏ ਪ੍ਰੋਟੈਸਟ ਕਰਨ ਦੇ ਲਈ। ਉੱਥੇ ਫਿਰ ਉਹਨਾਂ ਨੇ ਗੁੰਡਾਗਰਦੀ ਕੀਤੀ ਦਿੱਲੀ 'ਚ ਬੈਠ ਕੇ। ਸੋ ਇਹ ਗੱਲ ਦੇਖਣ ਵਾਲੀ ਹੋਏਗੀ ਕਿ ਇਹ ਇਲੈਕਸ਼ਨ ਹੈ ਸ਼ਾਇਦ ਸਭ ਇਲੈਕਸ਼ਨਾਂ ਨਾਲੋਂ ਵਾਇਲੈਂਟ ਸਾਬਤ ਹੋਣ ਜੀ। ਔਰ ਉਸ 'ਚ ਸਭ ਤੋਂ ਵੱਡੀ ਵਾਇਲੈਂਸ ਦਾ ਕਾਰਨ ਹੈ ਬੀਜੇਪੀ RSS ਕਾਡਰ ਹੈ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਵੀ ਸਾਡਾ ਰੱਥ ਤਾਂ ਪਹੁੰਚ ਗਿਆ ਸੀ ਪ੍ਰਾਈਮ ਮਿਨਿਸਟਰ ਹਾਊਸ ਤੱਕ, ਇਹ ਤਾਂ ਇਹਨੇ ਰੋਕ ਦਿੱਤਾ ਹੈ ਕੇਜਰੀਵਾਲ ਨੇ। ਔਰ ਅਸੀਂ ਸਮਝਦੇ ਹਾਂ ਵੀ ਇਹ ਗੁੰਡਾਗਰਦੀ ਦਾ ਹੀ ਪ੍ਰਗਟਾਵਾ ਹੈ ਔਰ ਇਸ ਘਟਨਾ ਦੀ ਅਸੀਂ ਨਿਖੇਧੀ ਕਰਦੇ ਹਾਂ। ਹਾਲਾਂਕਿ ਉਹਦੀ ਹਿਊਮਿਲਿਟੀ ਇਹ ਹੈ ਕੇਜਰੀਵਾਲ ਦੀ ਵੀ ਉਹਨੇ ਸਗੋਂ ਕਿਹਾ ਕਿ ਵੀ ਆਪਣੀ ਪਾਰਟੀ ਵਾਲਿਆਂ ਨੂੰ ਵੀ ਤੁਹਾਨੂੰ ਭਾਵੇਂ ਮਾਰ ਕੇ ਸੁੱਟ ਦੇਣ, ਤੁਸੀਂ ਹਿੰਸਾ ਨਹੀਂ ਕਰਨੀ ਹੈ। ਸੋ ਜ਼ਾਹਰ ਹੈ ਕਿ ਵੀ ਉਹ ਸ਼ਾਇਦ ਆਪਣੀ ਇਸ ਹਿਊਮਿਲਿਟੀ ਨਾਲ ਜਾਂ ਕਲੀਅਰ ਪਹੁੰਚ ਦੇ ਨਾਲ ਜ਼ਿਆਦਾ ਪਪੂਲਰ ਹੋਏ, ਪਰ ਉਹਨਾਂ ਨੇ ਗੁਜਰਾਤ 'ਚ ਮੋਦੀ ਨੂੰ ਇਹ ਮੈਸੇਜ ਦਿੱਤਾ ਹੈ ਵੀ ਇਹ ਸਾਡੀ ਜਗੀਰ ਹੈ ਤੇ ਤੂੰ ਕਿਵੇਂ ਡੇਅਰ ਕੀਤਾ ਸਾਡੀ ਸਟੇਟ 'ਚ ਆਉਣ ਦਾ। ਹਾਂਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ ਦੱਸੋ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹਨਾਂ ਦੇ 2 ਸ਼ਲੋਕ ਚੁਣੇ ਨੇ, ਸ਼ਲੋਕ ਨੰਬਰ 53 ਤੇ 54। ਔਰ ਇਹਦੇ 'ਚ ਬਾਬਾ ਫਰੀਦ ਇਹ ਹਰ ਜਿਹੜਾ ਜਗਿਆਸੂ ਹੈ ਉਸ ਨੂੰ ਦੱਸਦੇ ਨੇ ਵੀ ਤੂੰ ਭੇਖ ਜਾਂ ਪਖੰਡ ਦੇ ਪਿੱਛੇ ਨਾ ਜਾ ਜੀ, ਸੱਚ ਦਾ ਢੂੰਡਾਊ ਬਣ, ਸੱਚ ਦੇ ਹੀ ਸੰਗਤ ਕਰ ਸੱਚ ਵਾਲਿਆਂ ਦੀ, ਤੇ ਉਹਦੇ ਚੋਂ ਹੀ ਤੈਨੂੰ ਕੁਝ ਮਿਲੇਗਾ। ਤੇ ਜੇ ਤੂੰ ਬੇਕਾਰ ਜ਼ਿੰਦਗੀ ਗਵਾਏਗਾ, ਚਿੱਕੜ ਦੇ ਵਿੱਚ ਹੱਥ ਮਾਰੇਗਾ ਤੇ ਸਭ ਕੁਝ ਚਿੱਕੜ ਨਾਲ ਹੀ ਲਿਬੜੇਗਾ। ਤੇ ਤੂੰ ਉਸ ਸਰੋਵਰ ਦੇ ਵਿੱਚ ਜਾ, ਉਹ ਸਾਫ਼ ਸੁਥਰੇ ਜਿੱਥੇ ਕਿ ਕੋਈ ਵੱਥ ਹੈ, ਜਿੱਥੇ ਕਿ ਮੋਤੀ ਨੇ, ਨਾ ਕਿ ਚਿੱਕੜ ਦੇ ਵਿੱਚ ਸਾਰੀ ਜ਼ਿੰਦਗੀ ਗੁਜ਼ਾਰ ਕੇ ਸਿਰ 'ਚ ਵੀ ਚਿੱਕੜ ਪਵਾ। ਪਹਿਲਾ ਉਹਨਾਂ ਦਾ ਸ਼ਲੋਕ ਹੈ, ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੈ ਕਿਆ ਹੋਵੇ, ਚਿੱਕੜ ਡੁੱਬੈ ਹੱਥ। ਕਿ ਉਹ ਸਰਵਰ ਸਰੋਵਰ ਨੂੰ ਕਹਿੰਦੇ ਨੇ, ਕੁਝ ਜਿਹੜੇ ਪੁਰਾਣੇ ਡਾਇਲੈਕਟ ਨੇ ਉਹਨਾਂ ਦੇ ਵਿੱਚ ਸਮੁੰਦਰ ਨੂੰ ਵੀ ਕਹਿੰਦੇ ਨੇ, ਪਰ ਕਾਮਨਲੀ ਅਸੀਂ ਸਰਵਰ ਤੋਂ ਹੀ ਅਸੀਂ ਪੰਜਾਬੀ ਦੇ ਵਿੱਚ ਸਰੋਵਰ ਕਹਿੰਦੇ ਹਾਂ ਜੀ। ਬਾਬਾ ਫਰੀਦ ਕਹਿੰਦੇ ਨੇ ਵੀ ਉਹ ਸਰੋਵਰ ਲੱਭ ਜਿੱਥੋਂ ਲੱਭੀ ਵੱਥ, ਜਿੱਥੇ ਜੈਨੂਨ ਆਰਟੀਕਲ ਇਜ਼ ਫਾਊਂਡ, ਜਿੱਥੇ ਕੋਈ ਚੀਜ਼ ਹੈ ਉਸ ਸਰਵਰ ਨੂੰ ਲੱਭ। ਛੱਪੜ ਢੂੰਡਿਆ ਕਿਆ ਹੋਵੇ, ਤੂੰ ਤਾਂ ਛੱਪੜਾਂ ਦੇ ਵਿੱਚ ਹੱਥ ਮਾਰਦਾ ਫਿਰਦਾ, ਚਿੱਕੜ ਡੁੱਬਿਆ ਹੱਥ, ਜਿੱਥੇ ਹੱਥ ਪਾਇਆ ਚਿੱਕੜ ਹੀ ਨਿਕਲਣੇ। ਤੇ ਅਗਲੇ ਸ਼ਲੋਕ 'ਚ ਫੇਰ ਮਨੁੱਖ ਨੂੰ ਇਹ ਯਾਦ ਕਰਵਾਉਂਦੇ ਨੇ ਕਿ ਤੇਰੀ ਜ਼ਿੰਦਗੀ ਕਿੰਨੀ ਕੀਮਤੀ ਸੀ, ਤੂੰ ਬਚਪਨ, ਜਵਾਨੀ, ਜਵਾਨ ਨੂੰ ਅਸੀਂ ਨੱਢਾ ਕਹਿੰਦੇ ਹਾਂ ਜਾਂ ਨੱਢੀ ਜਵਾਨ ਔਰਤ ਦੇ ਲਈ ਹੁੰਦਾ। ਸੋ ਇਹ ਕਿਉਂਕਿ ਲਹਿੰਦੇ ਪੰਜਾਬ 'ਚ ਬਾਬਾ ਫਰੀਦ ਨੇ ਨੱਢੀ, ਨੱਢਾ ਸ਼ਬਦ ਕਾਫੀ ਵਰਤੇ ਨੇ ਆਪਣੀ ਬਾਣੀ ਦੇ ਵਿੱਚ। ਹੁਣ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਯਾਸ, ਧਨ ਕੁਕੇਂਦੀ ਗੋਰ ਮੇ ਤੈ ਸਹਿ ਨਾ ਮਿਲੇ ਆਸ। ਕਿ ਬਈ ਜਿਹੜੀ ਤੇਰੀ ਜਵਾਨੀ ਦੀ ਉਮਰ ਸੀ, ਨੱਢੀ ਸੀ ਤੂੰ, ਫਰੀਦਾ ਨੱਢੀ ਕੰਤ ਨਾ ਰਾਵਿਓ, ਉਦੋਂ ਤਾਂ ਤੂੰ ਪਤੀ ਨੂੰ ਮਿਲੀ ਨਹੀਂ, ਪਿਆਰੇ ਨੂੰ ਨਹੀਂ ਮਿਲੀ, ਆਪਣੇ ਨਿਰੰਕਾਰ ਨੂੰ ਯਾਦ ਨਹੀਂ ਕੀਤਾ। ਵੱਡੀ ਥੀ, ਫਿਰ ਤੂੰ ਵੱਡੀ ਹੋ ਗਈ, ਬੁੱਢੀ ਹੋ ਗਈ, ਮੁਯਾਸ ਫਿਰ ਮਰ ਗਈ, ਜ਼ਿੰਦਗੀ ਮੁੱਕ ਗਈ, ਪਰ ਆਪਣਾ ਪਿਆਰਾ ਨਹੀਂ ਮਿਲਿਆ, ਸ਼ੌਹ ਨੂੰ ਨਹੀਂ ਚੇਤਿਆ। ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਯਾਸ, ਧਨ ਕੁਕੇਂਦੀ ਗੋਰ ਮੇ। ਹੁਣ ਪੁਰਾਤਨ ਪੰਜਾਬੀ ਦੇ ਵਿੱਚ ਧਨ ਸ਼ਬਦ ਔਰਤ ਦੇ ਲਈ ਵੀ ਇਸਤੇਮਾਲ, ਜਿਵੇਂ ਅਸੀਂ ਇਹ ਸ਼ਲੋਕ ਅਕਸਰ ਵਿਆਹ ਸ਼ਾਦੀਆਂ ਦੇ ਮੌਕੇ ਦੁਹਰਾਇਆ ਜਾਂਦਾ ਹੈ ਕਿ ਧਨ ਫਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ ਜੀ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ ਜੀ। ਹੁਣ ਇਹਦਾ ਮਤਲਬ ਇਹ ਹੈ, ਧਨ ਇਸਤਰੀ ਫਿਰ ਪਤੀ, ਧਨ ਫਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ। ਇੱਕੋ ਮੰਜੇ ਤੇ ਬੈਠਿਆਂ ਨੂੰ ਨਹੀਂ ਕਹਿੰਦੇ ਕਿ ਜੀ ਇਹ ਪਤੀ ਪਤਨੀ ਨੇ ਜਾਂ ਇਹ ਚੰਗੇ ਜੀਵਨ ਸਾਥੀ ਨੇ। ਧਨ ਫਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਕਿ ਉਹਨਾਂ ਨੂੰ ਹੀ ਇਸਤਰੀ ਪੁਰਖ ਜਾਂ ਪਤੀ ਪਤਨੀ ਕੁਹਾਣ ਦਾ ਹੱਕ ਹੈ, ਜਿੱਥੇ ਇੱਕ ਜੋਤ ਹੈ, ਭਾਵੇਂ ਸ਼ਕਲਾਂ ਦੋ ਨੇ, ਭਾਵੇਂ ਉਹਨਾਂ ਦੇ ਵਜੂਦ ਦੋ ਨੇ, ਸਰੀਰ ਦੋ ਨੇ, ਪਰ ਜੋਤ ਇੱਕ ਹੈ। ਸੋ ਇੱਥੇ ਵੀ ਬਾਬਾ ਫਰੀਦ ਧਨ ਸ਼ਬਦ ਇਸਤੇਮਾਲ ਕਰਦੇ ਨੇ ਵਿਆਹੁਤਾ ਇਸਤਰੀ ਲਈ। ਧਨ ਕੁਕੇਂਦੀ ਗੋਰ ਮੇ, ਗੋਰ ਕਹਿੰਦੇ ਨੇ ਕਬਰ ਨੂੰ ਜੀ, ਕਿ ਜ਼ਿੰਦਗੀ ਗੁਜ਼ਰ ਗਈ,
ਰੂਹ ਜਿਹੜੀ ਹੈ ਉਹ ਛੱਡ ਗਈ ਔਰ ਉਹ ਸਰੀਰ ਜਿਹੜਾ ਹੈ ਉਹ ਕਬਰ ਦੇ ਵਿੱਚ ਪਿਆ ਹੈ। ਤੇ ਹੁਣ ਕਬਰ ਦੇ ਵਿੱਚ ਪਈ ਜਿਹੜੀ ਇਸਤਰੀ ਹੈ, ਜੀਵ ਰੂਪੀ ਇਸਤਰੀ, ਇਹ ਆਤਮਾ ਪਰਮਾਤਮਾ ਦਾ ਸੰਬੰਧ ਹੈ। ਕਬਰ ਦੇ ਵਿੱਚ ਪਈ ਜਿਹੜੀ ਹੈ ਜੀਵ ਰੂਪ ਇਸਤਰੀ ਚੀਕਾਂ ਮਾਰ ਰਹੀ ਹੈ, ਕੂਕਾਂ ਮਾਰ ਰਹੀ ਹੈ, ਧੰਨ ਕੁਕੇਂਦੀ ਗੋਰਮੇ ਤੈ ਸਹਿ ਨਾ ਮਿਲਿਆਸ, ਕਿ ਆਈ ਡਿਡਨਟ ਮੀਟ ਯੂ ਮਾਈ ਲਵਡ ਵਨ ਮਾਈ ਗॉड, ਕਿ ਮੇਰੀ ਜ਼ਿੰਦਗੀ ਗੁਜ਼ਰ ਗਈ, ਨੱਢਾਪਨ ਗੁਜ਼ਰ ਗਿਆ, ਮੈਂ ਵੱਡੀ ਹੋ ਗਈ, ਫਿਰ ਮਰ ਗਈ, ਹੁਣ ਮੈਂ ਗੋਰ ਚ ਆ ਪਈ ਹਾਂ, ਕਬਰ ਚ ਆ ਪਈ ਹਾਂ, ਤੇ ਮੈਂ ਸਾਰੀ ਜ਼ਿੰਦਗੀ ਫਜ਼ੂਲ ਗੁਜ਼ਾਰੀ, ਤੈਨੂੰ ਮੈਂ ਯਾਦ ਨਹੀਂ ਕੀਤਾ, ਤੈਨੂੰ ਮਿਲੇ ਨਹੀਂ। ਕਿਉਂਕਿ ਜਿਹੜਾ ਗੁਰਬਾਣੀ ਦੇ ਵਿੱਚ ਵੀ ਆਤਮਾ ਪਰਮਾਤਮਾ ਦਾ ਰਿਸ਼ਤਾ ਹੈ, ਉਹਦੇ ਚ ਸਾਰੀਆਂ ਰੂਹਾਂ ਜਿਹੜੀਆਂ ਨੇ ਉਹਨਾਂ ਨੂੰ ਪਤਨੀ ਦੇ ਤੌਰ ਤੇ ਦੇਖਿਆ, ਤੇ ਨਿਰੰਕਾਰ ਜਿਹੜਾ ਉਹ ਪਤੀ ਹੈ, ਕਿ ਇੱਕ ਪਤੀ ਹੈ ਹੋਰ ਸਗਲੀ ਨਾਰ ਸਬਾਈ, ਕਿ ਬਾਕੀ ਕੰਤ ਇੱਕੋ ਹੈ ਨਿਰੰਕਾਰ, ਬਾਕੀ ਸਾਰੀਆਂ ਉਸ ਦੀਆਂ ਨਾਰੀਆਂ ਨੇ, ਉਸ ਦੀਆਂ ਪਤਨੀਆਂ ਨੇ। ਔਰ ਇਸ ਅਲੰਕਾਰ ਨੂੰ ਹੀ ਬਾਬਾ ਫਰੀਦ ਨੇ ਬਹੁਤ ਸਾਰੀ ਥਾਵਾਂ ਦੇ ਉੱਤੇ ਬਾਣੀ ਦੇ ਵਿੱਚ ਵਰਤਿਆ। ਸੋ ਇਹ ਫਾਈਨਲ ਉਹਨਾਂ ਦਾ ਮੈਸੇਜ ਹੈ ਕਿ ਫਰੀਦਾ ਨੱਢੀ ਕੰਤ ਨਾ ਰਾਵਿਓ, ਵੱਡੀ ਥੀ ਮੁਯਾਸ, ਧਨ ਕੁਕੇਂਦੀ ਗੋਰ ਮੇ ਤੈ ਸਹਿ ਨਾ ਮਿਲਿਆਸ। ਜਿਹੜਾ ਜੀਵਨ ਹੈ ਉਹਨੂੰ ਸਫਲ ਕਰੋ, ਜਿਹੜਾ ਵਕਤ ਹੈ ਉਸ ਨੂੰ ਸੰਭਾਲੋ, ਔਰ ਉਸ ਰੱਬ ਦੀ ਯਾਦ ਵੱਲ ਮੁੜੋ, ਰੱਬ ਨੂੰ ਪਿਆਰਿਆਂ ਨੂੰ ਹਮੇਸ਼ਾ ਯਾਦ ਰੱਖੋ। ਹਾਂਜੀ ਡਾਕਟਰ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਿਊਅਰ, ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਸੁਝਾਅ ਤੇ ਵਿਚਾਰ ਭੇਜਣਾ ਨਾ ਭੁੱਲਣਾ sos@tv84.tv ਤੇ। ਅਸੀਂ ਸਾਡਾ ਨੈਕਸਟ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।